Viewers, welcome back to News TV84. Break to baad bhi ਅਸੀਂ ਖਾਲਿਸਤਾਨ ਅਫੇਅਰਸ ਅੰਡਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂਨ ਆਪਣੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਜੀ ਵੀਰ ਜੀ ਬ੍ਰੇਕ ਤੋਂ ਪਹਿਲਾਂ ਤਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਓਬਾਮਾ ਵਿਜ਼ਿਟ ਇਨ ਇੰਡੀਆ ਐਂਡ ਜਿਸ ਤਰ੍ਹਾਂ ਸਪੀਚ ਦੇ ਬਾਰੇ ਅਸੀਂ ਰੈਗੂਲਰਲੀ ਗੱਲਬਾਤ ਕਰ ਰਹੇ ਸੀ, ਪਰ ਜਿਸ ਤਰ੍ਹਾਂ ਸਪੀਚ ਦੇ ਵਿੱਚ ਉਹਨੇ ਗੱਲਬਾਤ ਕੀਤੀ ਸੀ, ਤੁਸੀਂ ਵੀ ਮੈਂਸ਼ਨ ਕੀਤਾ ਸਪਲਿੰਟਰਿੰਗ ਦੇ ਬਾਰੇ। ਹੀ ਆਲਸੋ ਮੈਂਸ਼ਨ ਲਾਈਕ ਜਿਸ ਤਰ੍ਹਾਂ ਕਤਲੇਆਮ ਹੋਇਆ ਸੀ ਸਿੱਖਾਂ ਦੇ ਵਿਸਕਾਂਸਨ ਦੇ ਵਿੱਚ, ਪਰ ਲਾਈਕ ਭਾਰਤੀ ਮੀਡੀਆ ਨੇ ਇਸ ਨੂੰ ਇੰਨਾ ਪੋਰਟਰੇ ਨਹੀਂ ਕੀਤਾ ਹੈਗਾ। इस बारे तुसी की कहना चाहोगे? देखो जिहड़ा इंडिया दा मीडिया इस वक्त जी वो हैगा पूरा सरकार दे हत्थ च। हाँ जी जिवें कंट्रोलर है भावें अपने टीवी दे है, जिन्नी मर्जी तुसी न्यूज़ बना के भेज दिओ, जदों उत्थों रिलीज़ होनी है तां ही होनी है। हाँ जी सो जिहड़ा ईवन रिलीजियस फ्रीडम वाला हिस्सा है, स्पलिंटरिंग वाला है, ओक क्रीक वाला है, ਈਵਨ ਕਿ ਉਹਨੇ ਆਪਣੇ ਆਪ ਨੂੰ ਕਹਿਣਾ ਵੀ ਮੇਰਾ ਦੂਸਰੇ ਧਰਮ ਨੂੰ ਮੈਨੂੰ ਹਜੇ ਵੀ ਕਹੀ ਜਾਂਦੇ ਆ ਮੁਸਲਮ ਹੈ ਤੇ ਕੀ ਉਹ ਮਾੜਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਸ ਹਿਸਾਬ ਦੇ ਨਾਲ ਉਹਨੇ ਕਹੀਆਂ, ਇੰਡੀਆ ਦਾ ਮੀਡੀਆ ਉਸ ਨੂੰ ਬਿਲਕੁਲ ਬਲੈਕ ਆਊਟ ਔਰ ਉਸ ਗੱਲ ਦੇ ਉੱਤੇ ਗੱਲ ਵੀ ਨਹੀਂ ਕਰਨਾ ਚਾਹੁੰਦਾ। ਪਰ ਜਿਹੜਾ ਦੁਨੀਆ ਦਾ ਮੀਡੀਆ ਹੈ, ਚਾਹੇ ਐਸੋਸੀਏਟਿਡ ਪ੍ਰੈਸ ਹੈ, ਚਾਹੇ ਰਾਈਟਰਸ ਹੈ, ਜਾਂ ਦੁਨੀਆ ਦਾ ਤੁਸੀਂ ਦੂਸਰੇ ਦੇਖ ਲਓ, ABCs ਹੈ ਆਸਟ੍ਰੇਲੀਆ ਦਾ, ਉਹਨਾਂ ਦੀਆਂ ਹੈਡਲਾਈਨਸ ਹੀ ਇੱਦਾਂ ਹੈ ਕਿ ਓਬਾਮਾ ਵਾਰਨਸ ਇੰਡੀਆ ਔਨ ਰਿਲੀਜੀਅਸ ਫਰੀडम। ਸਪਲਿੰਟਰਿੰਗ ਦੀ 36 ਮਿੰਟ ਦੀ ਜਿਹੜੀ ਉਹਨਾਂ ਦੀ ਸਪੀਚ ਹੈ, ਕਿਵੇਂ ਉਸਨੇ ਗਰਾਊਂਡ ਵਰਕ ਕੀਤਾ ਬਣਾਉਣ ਦਾ, ਆਪਣੇ ਜਿਹੜੇ ਇਸ਼ੂਜ਼ ਹੈ ਇੰਡੀਆ ਦੇ ਰਿਲੀਜੀਅਸ ਫਰੀडम ਦੇ, ਮਿਨੋਰਿਟੀਜ਼ ਦੇ, ਸਿੱਖਾਂ ਦੇ, ਈਵਨ ਕਿ ਉਹਨੇ ਜ਼ਿਕਰ ਕੀਤਾ ਹੈ ਕਿ ਅਮਰੀਕਾ ਦੇ ਵਿੱਚ ਕ੍ਰਿਸਚਨ, ਮੁਸਲਿਮਸ, ਸਿੱਖਸ, ਜੈਨਸ, ਬੁੱਧਿਸਟ, ਹੁਣ ਤੁਸੀਂ ਗਿਣ ਕੇ ਦੇਖੋ ਵੀ ਅਮਰੀਕਾ 'ਚ ਜੈਨ ਤੇ ਬੁੱਧਿਸਟ ਕਿੰਨੇ ਆ। ਇਹ ਬਿਲਕੁਲ ਪਿਓਰ ਹਵਾਲਾ ਜਿਹੜਾ ਆਪਾਂ ਆਰਟੀਕਲ 25B ਦੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਉਹ ਹਿੰਦੂ ਦੱਸਦਾ 25B, ਉਹਨੇ ਦੱਸਿਆ ਵੀ ਅਸੀਂ ਇਹਨਾਂ ਨੂੰ ਇੰਡੀਪੈਂਡੈਂਟ ਅਲੱਗ ਧਰਮ ਮੰਨਦੇ ਹਾਂ ਤੇ ਅਸੀਂ ਇਹਨਾਂ ਦੇ ਲਈ ਉਹੀ ਕਰਦੇ ਹਾਂ ਜੋ ਕ੍ਰਿਸਚਨਸ ਦੇ ਲਈ ਕਰਦੇ ਹਾਂ। 6 ਸਿੱਖ ਓਕ ਕ੍ਰੀਕ 'ਚ ਕਿ ਵੀ ਉਹ ਟੈਰਰਿਜ਼ਮ ਦਾ ਸ਼ਿਕਾਰ ਹੋਏ, ਪਰ ਅਸੀਂ ਪੂਰਾ ਦੇਸ਼ ਜਿਹੜਾ ਉਹਨਾਂ ਦੇ ਨਾਲ ਖਲੋਤਾ, ਈਵਨ ਕਿ ਸਮੁੰਦਰੀ ਜਹਾਜ਼ਾਂ ਦੇ ਉੱਤੇ ਜਿਹੜੇ ਉਹਨਾਂ ਦੇ ਝੰਡੇ ਲੱਗੇ ਸੀ ਉਹ ਵੀ ਡਾਊਨ ਕੀਤੇ। ਸੋ ਉਹਨਾਂ ਨੇ ਦੱਸਿਆ ਵੀ ਅਮਰੀਕਾ ਦੇ ਵਿੱਚ ਕਿਵੇਂ ਇਕੁਐਲਿਟੀ ਹੈ, ਕਿਵੇਂ ਸਭ ਨੂੰ ਇੱਕੋ ਸਮਝਿਆ ਜਾਂਦਾ, ਔਰ ਕਿਵੇਂ ਤੁਹਾਡੇ ਇਸ ਦੇਸ਼ ਦੇ ਵਿੱਚ ਹੁਣ ਮੂੰਹ ਜ਼ਬਾਨੀ ਉਹ ਕੋਈ ਐਲੀਮੈਂਟਰੀ ਸਕੂਲ ਦਾ ਪ੍ਰੋਫੈਸਰ ਜਾਂ ਪ੍ਰਿੰਸੀਪਲ ਤਾਂ ਹੈ ਨਹੀਂ ਜਿਹੜਾ ਹੱਥ ਫੜ ਕੇ ਉਹਨੇ ਕਹਿਣਾ ਸੀ ਜੀ ਤੁਸੀਂ ਸਿੱਖਾਂ ਨੂੰ ਹਿੰਦੂ ਕਿਉਂ ਦੱਸਦੇ ਹੋ ਜੀ। ਪਰ ਜਿਹੜੇ ਡਿਪਲੋਮੈਟਸ ਹੈ ਜਾਂ ਅੰਤਰਰਾਸ਼ਟਰੀ ਲੀਡਰ ਹੈ, ਇੰਟਰਨੈਸ਼ਨਲ ਲੀਡਰ, ਉਹ ਸਭ ਗੱਲ ਸਮਝਦੇ ਆ। ਔਰ ਇਹੀ ਵਿਸ਼ਾ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਅੱਜ ਚਰਚਿਤ ਹੈ। ਔਰ ਇਹਦੇ ਲਈ ਮੈਂ TV84 ਡਾਕਟਰ ਸਾਹਿਬ ਔਰ ਆਪਣੇ ਸਾਰੇ ਭੈਣ ਭਰਾ ਦੇਖਣ ਵਾਲੇ ਜਿਹੜੇ ਕਿ ਜਿਸ ਦੇਸ਼ 'ਚ ਵੀ ਵਸਦੇ ਆ, ਜਿਨ੍ਹਾਂ ਨੇ 30 ਦਿਨ ਸਵੇਰ ਨਹੀਂ ਦੇਖੀ, ਸ਼ਾਮ ਨਹੀਂ ਦੇਖੀ, ਰਾਤ ਨਹੀਂ ਦੇਖੀ, ਔਰ ਸਾਈਨ ਕਰਨ ਦੇ ਵਿੱਚ ਔਰ 21 ਦਿਨਾਂ ਦੇ ਵਿੱਚ 1 ਲੱਖ, 1.25 ਲੱਖ ਸਿਗਨੇਚਰ ਕਰ ਦੇਣੇ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਉਹਨਾਂ ਦੇ ਸਾਥੀਆਂ ਨੇ 1.5 ਲੱਖ ਤੋਂ ਵੱਧ ਕਾਗਜ਼ਾਂ ਤੇ ਸਾਈਨ ਕਰਾ ਲੈਣੇ, ਔਰ ਵੀ 4 ਜਗ੍ਹਾ ਤੇ ਕੈਂਪ। ਸੋ ਇਹ ਗੱਲ ਆਪਾਂ ਨੂੰ ਸ਼ਰੇਆਮ ਦਿਸਦੀ ਹੈ ਕਿ ਸਿੱਖ ਕੌਮ ਆਪਣੀ ਖੁਦ ਮੁਖਤਿਆਰੀ, ਆਜ਼ਾਦੀ ਦੇ ਲਈ ਕਾਨੂੰਨੀ ਤੌਰ ਤੇ ਲੜਨ ਲਈ ਅੱਜ ਵੀ ਤਿਆਰ ਹੈ। ਔਰ ਉਸ ਦਾ ਨਤੀਜਾ ਕਿ ਓਬਾਮਾ ਵਰਗਾ ਦੁਨੀਆ ਦਾ ਵੱਡਾ ਲੀਡਰ ਜਿਹੜਾ ਕਿ ਦੁਨੀਆ ਅੱਜ ਕੱਲ੍ਹ ਚਲਾਉਂਦੇ ਆ, ਉਹਨੂੰ ਮਜਬੂਰੀ ਕਹਿ ਲਓ ਜਾਂ ਉਸਨੇ ਇਹ ਵੇਖਿਆ ਵੀ ਇਹਨਾਂ ਨਾਲ ਧੱਕਾ ਹੋ ਰਿਹਾ। ਔਰ ਇਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਗਏ ਆ, ਕਲਿੰਟਨ ਉੱਥੇ ਜਾਂਦਾ ਰਿਹਾ, ਉਹਨਾਂ ਟਾਈਮਾਂ 'ਚ ਗਿਆ ਜਦੋਂ ਸਿੱਖਾਂ ਦੀ ਉੱਥੇ ਕਤਲੋਗਾਰਤ ਕੀਤੀ ਗਈ ਹੈ, ਸਰਕਾਰੀ ਤੌਰ ਤੇ ਕੀਤੀ ਗਈ ਹੈ। ਜੰਮੂ ਕਸ਼ਮੀਰ ਦੇ ਵਿੱਚ ਸ਼ਰੇਆਮ ਸਿੱਖ ਮਾਰ ਦਿੱਤੇ ਗਏ ਦੂਸਰੇ ਮੁਸਲਮਾਨ ਭਰਾਵਾਂ ਦਾ ਨਾਮ ਲਗਾਉਣ ਨੂੰ। ਪਹਿਲੀ ਵਾਰੀ ਵੀ ਪ੍ਰੈਜ਼ੀਡੈਂਟ ਓਬਾਮਾ ਗਿਆ, ਉਦੋਂ ਨਹੀਂ ਗੱਲ ਚੁੱਕੀ। ਸੋ ਇਹ ਆਪਾਂ ਨੂੰ ਇਸ ਚੀਜ਼ ਦਾ ਫਖਰ ਹੋਣਾ ਚਾਹੀਦਾ ਕਿ ਜਿਹੜਾ ਕੋਈ ਵੀ ਆਪਾਂ ਸਾਰੇ ਕੰਮ ਕਰਦੇ ਹਾਂ ਉਹਦੀ ਆਵਾਜ਼ ਕਿਤੇ ਨਾ ਕਿਤੇ ਪਹੁੰਚਦੀ ਹੈ, ਔਰ ਇਸ ਵਾਰ ਆਵਾਜ਼ ਉੱਥੇ ਪਹੁੰਚੀ ਹੈ ਜਿੱਥੇ ਕਿ ਆਪਾਂ ਪਹੁੰਚਾਉਣਾ ਚਾਹੁੰਦੇ ਸੀ। ਬਿਲਕੁਲ ਬਿਲਕੁਲ ਮੈਂ ਸਮਝਦਾ ਵੀ ਅਸੀਂ ਆਸ ਵੀ ਕਰਦੇ ਹਾਂ ਵੀ ਹੁਣ ਕਿ ਪ੍ਰੈਜ਼ੀਡੈਂਟ ਓਬਾਮਾ ਵਾਪਸ ਆ ਗਏ, ਈਵਨ ਵਾਈਟ ਹਾਊਸ ਵੀ ਰਿਸਪੌਂਡ ਕਰੇਗਾ ਉਸ ਪੈਟੀਸ਼ਨ ਨੂੰ। ਵੀ ਆਰ ਹੋਪਿੰਗ ਕਿ ਵੀ ਉਹਦਾ ਕੋਈ ਨਾ ਕੋਈ ਜਵਾਬ ਵੀ ਦੇਣਗੇ। ਹਾਲਾਂ ਉਹਦੀ ਪਬਲਿਕ ਐਕਨੋਲੇਜਮੈਂਟ ਉਹਨਾਂ ਨੇ ਕਰ ਲਈ ਹੈ। ਜੀ ਬਿਲਕੁਲ। ਤੇ ਵੀਰ ਜੀ ਅਸੀਂ ਵੀ ਸਾਰੇ TV84 ਦੀ ਪੂਰੀ ਟੀਮ ਤੇ ਸਾਰੇ ਦਰਸ਼ਕ ਤੁਹਾਡਾ ਧੰਨਵਾਦ ਕਰਦੇ ਕਿ ਕਿਉਂਕਿ ਸਿੱਖਸ ਫॉर ਜਸਟਿਸ ਦਾ ਜਿਹੜਾ ਇਹਨਾਂ ਚੰਗਾ ਉਪਰਾਲਾ ਕੀਤਾ ਕਿ ਅਮਰੀਕਨ ਪ੍ਰੈਜ਼ੀਡੈਂਟ ਹੂ ਵੈਂਟ ਟੂ ਇੰਡੀਆ, ਉਹਨਾਂ ਨੇ ਸਾਡੀ ਧਾਰਮਿਕ ਆਜ਼ਾਦੀ ਬਾਰੇ ਗੱਲ ਕੀਤੀ। ਸੋ ਇਟ ਇਜ਼ ਅ ਬਿਗ ਸਲੈਪ ਔਨ ਇੰਡੀਅਨ ਗਵਰਨਮੈਂਟਸ ਫੇਸ। ਸੋ ਥੈਂਕ ਯੂ ਸੋ ਮਚ ਫॉर दैट। ਸੋ थैंक यू वीर जी। तो वीर जी हुण असीं अपने अगले क्वेश्चनस वाल भी जानने, जिस तरह वीर जी थाईलैंड तो डिपोर्ट करके भाई जगतार सिंह तारा नूं इंडियन गवर्नमेंट इंडिया लैके चली गई है, जिस केस दी तुसीं पैरवाई कर रहे हो, एंड इन किन्हां हालातां दे विच भाई तारा जी नूं तुहानूं वापस दित्ता गया, इस बारे थोड़ी वेरवे दे नाल सारे दर्शकां नूं दस्सो। देखो भाई जगतार सिंह तारा
ਜਿਹੜੇ ਕਿ ਖਬਰਾਂ 'ਚ ਕਾਫੀ ਲੰਬੇ ਸਮੇਂ ਤੋਂ ਆ ਰਿਹਾ ਸੀ ਜੀ ਕਿ ਥਾਈਲੈਂਡ ਦੇ ਵਿੱਚ ਹੈਗੇ ਆ, ਔਰ ਭਾਰਤ ਦੀ ਸਰਕਾਰ ਦਾ ਜਿਹੜਾ ਹੈ ਉਹ ਪੂਰਾ ਜ਼ੋਰ ਲੱਗਿਆ ਹੋਇਆ ਸੀ ਹਾਂਜੀ ਕਿ ਜਿੱਥੋਂ ਵੀ ਉਹਨਾਂ ਨੂੰ ਲੱਭਿਆ ਜਾਏ, ਜਿਵੇਂ ਵੀ ਲੱਭਿਆ ਜਾਏ, ਕੋਈ ਵੀ ਉਹਦੇ ਲਈ ਹੱਥ ਕੰਡਾ ਉਹਨਾਂ ਨੂੰ ਪਾਉਣਾ ਪਏ, ਹਾਂਜੀ ਚਾਹੇ ਉਹ ਕੈਨੇਡੀਅਨ ਸਿਟੀਜ਼ਨਸ ਹੈ, ਚਾਹੇ ਉਹ ਅਮਰੀਕਨ ਸਿਟੀਜ਼ਨਸ ਹੈ ਜਾਂ ਯੂਰੋਪੀਅਨ ਸਿਟੀਜ਼ਨਸ ਹੈ, ਜੀ ਜਿਨ੍ਹਾਂ ਦੀ ਸਾਨੂੰ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਕਾਫੀ ਉਹਨਾਂ ਨੇ ਤੰਗ ਔਰ ਪਰੇਸ਼ਾਨ ਕੀਤਾ ਹੋਇਆ ਸੀ, ਚਾਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕੀਤਾ ਹੋਇਆ ਸੀ। ਔਰ ਅਖੀਰ ਦੇ ਵਿੱਚ ਜਦੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਫੜ ਲਿਆ ਜਾਂਦਾ ਹੈ ਹਾਂਜੀ ਤੇ ਉਹਨਾਂ ਦੀ ਜਿਹੜੀ ਐਕਸਟ੍ਰਾਡੀਸ਼ਨ ਹੁੰਦੀ ਹੈ, ਪਹਿਲਾਂ ਤੇ ਇਹ ਜ਼ਰੂਰੀ ਹੈ ਵੀ ਉਹ ਡਿਪੋਰਟ ਉੱਥੋਂ ਨਹੀਂ ਹੋਏ, ਐਕਸਟ੍ਰਾਡੀਸ਼ਨ ਹੋਈ ਹੈ ਜੀ। ਔਰ ਐਕਸਟ੍ਰਾਡੀਸ਼ਨ ਦਾ ਜਿਹੜਾ ਕਾਰਨ ਹੈ ਉਹ ਇਸ ਵਕਤ ਥਾਈਲੈਂਡ, ਕਿਉਂਕਿ ਮਿਲਟਰੀ ਰੂਲ ਆ ਉੱਥੇ, ਮਾਰਸ਼ਲ ਲਾ ਲੱਗਾ, ਕਨਸਟੀਟਿਊਸ਼ਨ ਔਰ ਜਿਹੜੀ ਜੁਡੀਸ਼ਰੀ ਆ ਉਹ ਸਸਪੈਂਡ ਹੈ। ਹਾਂਜੀ ਸੋ 13 ਅਕਤੂਬਰ ਦੇ ਉਹਨਾਂ ਨੇ ਉਹਨਾਂ ਦੇ ਇੰਟਰਪੋਲ ਤੋਂ ਔਰ ਇੰਡੀਆ ਤੋਂ ਫੋਰਨ ਮਿਨਿਸਟਰੀ ਨੇ ਉਹਨਾਂ ਦੇ ਜਿਹੜੇ ਵਾਰੰਟ ਹੈ ਉਹ ਐਗਜ਼ੀਕਿਊਟ ਕੀਤੇ ਹੋਏ ਸੀ ਜੀ। ਔਰ ਸਿਰਫ ਉਹਨਾਂ ਦੀ ਭਾਲ ਸੀਗੀ ਵੀ ਉਹ ਕਿੱਥੇ ਹੈਗੇ ਆ। ਔਰ ਜਦੋਂ ਉਹ 5 ਤਰੀਕ ਨੂੰ ਫੜੇ ਗਏ ਆ ਤੇ 6 ਜਨਵਰੀ ਨੂੰ ਜਿਹੜਾ ਥਾਈਲੈਂਡ ਦਾ ਕੋਰਟ ਆਫ ਫਸਟ ਅਫੈਂਸ ਹੈ, ਹਾਂਜੀ ਜਿਹਨੂੰ ਪਹਿਲੋਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਇਹਦੀ ਐਕਸਟ੍ਰਾਡੀਸ਼ਨ ਜਿਹੜੀ ਉਹ ਫਾਈਨਲ ਕਰ ਦੇਣੀ ਹੈ। ਜੀ ਔਰ ਜਿਹੜੀ ਉੱਥੇ ਪ੍ਰੋਸੀਡਿੰਗਸ ਹੋਈਆਂ, ਉਹ ਚਾਹੇ ਆਪਾਂ ਅਮਰੀਕਾ ਹੋਈਏ ਜਾਂ ਕਿਸੇ ਵੀ ਦੇਸ਼ ਦੇ ਵਿੱਚ ਇੱਕ ਟਿਕਟ ਆਪਾਂ ਨੂੰ ਮਿਲਦੀ ਹੈ, ਡਰਾਈਵਿੰਗ ਟਿਕਟ, ਜੀ ਉਹਦੀ ਪ੍ਰੋਸੀਡਿੰਗਸ ਜ਼ਿਆਦਾ ਲੰਬੀਆਂ ਹੁੰਦੀਆਂ ਤੇ ਇਹ ਜਿਹੜੀ ਐਕਸਟ੍ਰਾਡੀਸ਼ਨ ਪ੍ਰੋਸੀਡਿੰਗਸ ਭਾਈ ਤਾਰਾ ਦੀ ਹੋਈ ਹੈ ਉਹ ਉਸ ਤੋਂ ਕਿਤੇ ਛੋਟੇ ਸਮੇਂ ਦੇ ਵਿੱਚ ਆਰਡਰ ਕਰ ਦਿੱਤੇ ਗਏ ਔਰ ਉਹਨਾਂ ਨੂੰ ਭਾਰਤ ਦੇ ਜਿਹੜਾ ਹਵਾਲੇ ਕਰ ਦਿੱਤਾ ਗਿਆ। ਜੀ। ਤੇ ਵੀਰ ਜੀ ਤੁਸੀਂ ਇਸ ਸੰਬੰਧੀ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਮੈਂ ਸਮਝਦਾ ਵੀ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਕੇ ਉਹਨਾਂ ਨੇ ਪੂਰੀ ਇੱਕ ਜਨਰੇਸ਼ਨ ਨੂੰ ਖਤਮ ਕਰ ਦਿੱਤਾ। ਹਾਂਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਸਾਨੂੰ ਇਸ ਗੱਲ ਦੀ ਸਮਝ ਹੈ ਕਿ ਸਿੱਖ ਡਾਇਸਪੋਰਾ 4 ਮਿਲੀਅਨ ਦੇ ਲਗਭਗ ਜਿਹੜਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਔਰ ਜਿਹੜਾ ਆਜ਼ਾਦ ਖਾਲਿਸਤਾਨ ਦਾ ਝੰਡਾ ਬਰਦਾਰ ਹੈ, ਉਹਨਾਂ ਦਾ ਮਨੋਬਲ ਤੋੜਨ ਲਈ, ਉਹਨਾਂ ਨੂੰ ਇੰਟਰਨੈਸ਼ਨਲੀ ਬਦਨਾਮ ਕਰਨ ਲਈ ਔਰ ਉਹਨਾਂ ਦੀ ਆਵਾਜ਼ ਨੂੰ ਥ੍ਰੋਟਲ ਕਰਨ ਦੇ ਲਈ ਪਿਛਲੇ 30 ਸਾਲ ਤੋਂ ਹੀ ਇੰਡੀਅਨ ਗਵਰਨਮੈਂਟ ਦੀਆਂ ਨੀਤੀਆਂ ਜਿਹੜੀਆਂ ਨੇ, ਉਹਨਾਂ ਦੀਆਂ ਏਜੰਸੀਆਂ, ਬਾਹਰ ਰਾਹ, ਥਰਡ ਏਜੰਸੀ, ਜਿਵੇਂ ਉਹਨਾਂ ਨੇ ਕੈਨੇਡਾ ਦੇ ਵਿੱਚ 에ਅਰ ਇੰਡੀਆ ਦਾ ਹਾਦਸਾ ਕਰਵਾਇਆ ਔਰ ਹੋਰ ਹਰਕਤਾਂ ਉਹ ਕਰ ਰਹੀਆਂ ਨੇ। ਹੁਣ ਇਹ ਜਿਹੜੇ 3-4 ਦੇਸ਼ ਭਾਰਤ ਦੇ ਇਮੀਡੀਏਟ ਨੇਬਰਹੁੱਡ 'ਚ ਨੇ, ਥਾਈਲੈਂਡ ਹੈ, ਮਲੇਸ਼ੀਆ ਹੈ, ਸਿੰਗਾਪੁਰ ਹੈ ਜਾਂ ਨੇਪਾਲ ਹੈ, ਇਹਨਾਂ ਨੂੰ ਵੀ ਉਹਨਾਂ ਨੇ ਇੱਥੇ ਇਹਨਾਂ ਦੇ ਪਰਮਾਨੈਂਟ ਦਫ਼ਤਰ ਇਹਨਾਂ ਨੇ ਬਣਾਏ ਹੋਏ ਨੇ ਔਰ ਇਹ ਬਿਲਕੁਲ ਜਿਹੜਾ ਕੋਈ ਪੋਲੀਟੀਕਲੀ ਥੋੜੀ ਬਹੁਤ ਵੀ ਗੱਲ ਕਰਨ ਵਾਲਾ ਹੈ ਉਹਨਾਂ ਨੂੰ ਹਰਾ। ਨੇਪਾਲ ਤੋਂ ਤਾਂ ਇਹ ਗੱਲ ਸੁਣੀ ਜਾਂਦੀ ਸੀ ਕਿ ਜੀ ਉੱਥੋਂ ਇੰਡੀਅਨ ਜਿਹੜੇ ਨੇ CBI ਜਾਂ ਉਹਨਾਂ ਦੇ ਰਾਹ ਦੇ ਬੰਦੇ ਆਉਂਦੇ ਨੇ ਤੇ ਬਿਨਾਂ ਕਿਸੇ ਪ੍ਰੋਸੈਸ ਤੋਂ ਉੱਥੋਂ ਚੁੱਕ ਕੇ ਲੈ ਜਾਂਦੇ ਨੇ। ਹਾਂਜੀ, ਫਿਰ ਇਹ ਰੁਝਾਨ ਜਿਹੜਾ ਅਸੀਂ ਪਿਛਲੇ ਦਿਨਾਂ 'ਚ ਹਰਮਿੰਦਰ ਸਿੰਘ ਔਰ ਦੂਸਰੇ ਮਲੇਸ਼ੀਆ ਦੇ ਹਵਾਲੇ ਨਾਲ ਵੀ ਦੇਖਿਆ ਔਰ ਹੁਣ ਥਾਈਲੈਂਡ, ਜਿਵੇਂ ਗੁਰਪਤਵੰਤ ਸਿੰਘ ਹੋਰਾਂ ਨੇ ਮੈਂਸ਼ਨ ਕੀਤਾ ਹੈ ਕਿ ਬੇਸ਼ੱਕ ਉੱਥੇ ਮਾਰਸ਼ਲ ਲਾਅ ਹੈ, ਇਸ ਲਈ ਜੁਡੀਸ਼ਰੀ ਔਰ ਦੂਸਰੀ ਸਾਰੀ ਜਿਹੜੀ ਹੈ ਉਹ ਬਿਲਕੁਲ ਉਹ ਐਕਟਿਵ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਟ੍ਰੀਟੀਜ਼ ਦੀ ਗੱਲ ਕਰਦੇ ਹੋ, ਐਕਸਟ੍ਰਾਡੀਸ਼ਨ ਟ੍ਰੀਟੀ ਦੀ, ਉਹ ਡਿਪੋਰਟੇਸ਼ਨ ਤਾਂ ਹੁੰਦਾ ਜਿਸ ਸਰਕਾਰ ਕੋਲ ਤੁਸੀਂ ਆਏ ਉਹਨਾਂ ਨੇ ਤੁਹਾਡੇ ਕਾਗਜ਼ ਪੱਤਰ ਦੇਖੇ ਵੀ ਤੁਹਾਡੇ ਕੋਲ ਨਹੀਂ ਨੇ, ਉਹਨਾਂ ਨੇ ਤੁਹਾਨੂੰ ਵਾਪਸ ਭੇਜ ਦਿੱਤਾ। ਹਾਂਜੀ, ਲੇਕਿਨ ਐਕਸਟ੍ਰਾਡੀਸ਼ਨ ਟ੍ਰੀਟੀਜ਼ ਦੇ ਪ੍ਰੋਵੀਜ਼ਨ ਤਾਂ ਇੰਟਰਨੈਸ਼ਨਲ ਲਾਅ ਦੇ ਥੱਲੇ ਆਉਂਦੇ ਨੇ। ਹਾਂਜੀ, ਜਿਹਦੇ ਥੱਲੇ ਜਦੋਂ ਤੁਸੀਂ ਕਿਸੇ ਮੁਲਕ ਨੂੰ ਦਿੰਦੇ ਹੋ ਉਹਦੇ ਥੱਲੇ, ਜਿਵੇਂ ਹੁਣ ਯੂਰਪੀਅਨ ਯੂਨੀਅਨ ਹੈ, ਜਦੋਂ ਉੱਥੋਂ ਕੋਈ ਬੰਦਾ ਜਾਂਦਾ ਇਹ ਹੁੰਦਾ ਵੀ ਡੈਥ ਸੈਂਟੈਂਸ ਨਹੀਂ ਦਿੱਤੀ ਜਾਏਗੀ, ਟ੍ਰਾਇਲ ਫੇਅਰ ਹੋਏਗਾ ਕਿ ਨਹੀਂ ਹੋਏਗਾ। ਫਿਰ ਜਿਸ ਕੇਸ ਥੱਲੇ ਤੁਸੀਂ ਐਕਸਟ੍ਰਾਡੀਸ਼ਨ ਮੰਗ ਰਹੇ ਹੋ ਉਸ ਤੋਂ ਇਲਾਵਾ ਤੁਸੀਂ ਹੋਰ ਕੋਈ ਕੇਸ ਨਹੀਂ ਚਲਾ ਸਕਦੇ। ਅਸੀਂ ਸਮਝਦੇ ਹਾਂ ਵੀ ਥਾਈਲੈਂਡ ਸਰਕਾਰ ਦੇ ਫੌਜੀ ਡਿਕਟੇਟਰਾਂ ਨੇ ਜਸਟ, ਕਿਉਂਕਿ ਜਿਹੜੇ ਫੌਜੀ ਡਿਕਟੇਟਰ ਹੁੰਦੇ ਨੇ ਉਹਨਾਂ ਨੂੰ ਇੱਕ ਇਹ ਵੀ ਭੁੱਖ ਹੁੰਦੀ ਹੈ ਵੀ ਉਹਨਾਂ ਨੂੰ ਰੈਕਗਨੀਸ਼ਨ ਮਿਲੇ। ਇਹ ਨਾ ਹੋਏ ਕਿ ਜੀ ਉਹਨਾਂ ਦੀ ਜਿਹੜੀ ਗਵਰਨਮੈਂਟ ਜਾਂ ਉਹਨਾਂ ਦਾ ਰਨਿੰਗ ਹੈ ਉਹਨੂੰ ਅਨਪਾਰਲੀਮੈਂਟਰੀ ਜਾਂ ਨਾਟ ਐਕਸੈਪਟੇਬਲ ਕਿਹਾ ਜਾਏ। ਅਸੀਂ ਸਮਝਦੇ ਹਾਂ ਵੀ ਜਿਸ ਹੇਸਟ ਦੇ ਨਾਲ ਉਹਨਾਂ ਨੇ ਇਸ ਐਕਸਟ੍ਰਾਡੀਸ਼ਨ ਟ੍ਰੀਟੀ ਨੂੰ ਜਿਹੜਾ ਉਹ ਬਿਲਕੁਲ ਛਿੱਕੇ ਤੇ ਟੰਗ ਕੇ ਭਾਰਤ ਦੇ ਹਵਾਲੇ ਕੀਤਾ, ਇਟ ਨੀਡਸ ਟੂ ਬੀ ਚੈਲੰਜਡ। ਇੱਕ ਗੱਲ ਜਿਹੜੀ ਮੈਂ ਸਮਝਦਾ ਆਪਣੀ ਕੌਮ ਬਾਰੇ ਮੈਨੂੰ ਕਈ ਵਾਰੀ ਇਸ ਗੱਲ ਦੀ ਹੈਰਾਨੀ ਵੀ ਹੁੰਦੀ ਹੈ ਵੀ 100 ਸਾਲ ਦੀ ਅੰਗਰੇਜ਼ਾਂ ਦੀ ਗੁਲਾਮੀ ਨੇ, ਬਾਕੀ ਭਾਰਤ ਦੇ ਤਾਂ 200 ਸਾਲ ਸੀ। ਸਾਡੇ ਦਿਮਾਗਾਂ 'ਚ ਪਤਾ ਨਹੀਂ ਕਿਉਂ ਚੈਲੰਜ ਤੋਂ ਅਸੀਂ ਡਰਦੇ, ਜਦੋਂ ਕਿ ਸਿੱਖ ਦਾ ਮਤਲਬ ਹੀ ਚੈਲੰਜ ਹੈ, ਡਿਫਾਇੰਸ ਹੈ। ਜੇ ਸਿੱਖ 'ਚੋਂ ਤੁਸੀਂ ਚੈਲੰਜ ਕੱਢ ਲਓ ਤਾਂ ਫਿਰ ਤਾਂ ਅਸੀਂ ਕਲਰਫੁਲ ਹਿੰਦੂ ਰਹਿ ਜਾਂਦੇ। ਸੋ ਚੈਲੰਜ ਤੁਹਾਡਾ ਇੱਕ ਬੇਸ ਹੈ ਔਰ ਮੈਂ ਸਮਝਦਾ ਵੀ ਥਾਈਲੈਂਡ ਸਰਕਾਰ ਦੀ ਇਸ ਜਿਹੜੀ ਨੀਤੀ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਜਗਤਾਰ ਸਿੰਘ ਤਾਰਾ ਨੂੰ
ਜਿਹੜਾ ਉਹ ਭਾਰਤ ਦੇ ਹਵਾਲੇ ਕੀਤਾ, ਇਟ ਸ਼ੁੱਡ ਬੀ ਚੈਲੰਜਡ, ਤਾਂ ਕਿ ਕੱਲ ਨੂੰ ਕੋਈ ਹੋਰ ਤਾਰਾ ਨਾ ਬਣ ਸਕੇ। ਕੱਲ ਨੂੰ ਜਦੋਂ ਸਰਕਾਰ ਨੂੰ ਪਤਾ ਹੋਏ ਕਿ ਭਾਈ ਇਹ ਸਿੱਖ ਹੈ, ਇਹਨਾਂ ਦੇ ਨਾਲ ਉੱਥੇ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਹੋਈ ਹੈ, ਜੇ ਉਹਨਾਂ ਨੇ ਉਸ ਜ਼ੁਲਮ ਦੇ ਸਾਹਮਣੇ ਸੈਲਫ ਡਿਫੈਂਸ ਦੇ ਵਿੱਚ ਕੋਈ ਐਕਟ ਕੀਤਾ ਵੀ ਹੈ ਤੇ ਉਹ ਤੁਹਾਨੂੰ ਇੰਟਰਨੈਸ਼ਨਲ ਲਾਅ ਵੀ ਪ੍ਰੋਟੈਕਸ਼ਨ ਦਿੰਦਾ ਹੈ। ਔਰ ਮੈਂ ਅਕਸਰ UN ਦੇ ਇਸ ਪ੍ਰੀਐਂਬਲ ਨੂੰ ਕੋਟ ਕਰਦਾ, UN ਚਾਰਟਰ ਦੇ, ਕਿ ਇਫ ਅ ਮੈਨ is not to be compelled as a last resort to rebellion, his human rights must be protected by the rule of the law। ਇਹ UN ਚਾਰਟਰ ਮੰਨਦਾ ਹੈ ਕਿ ਭਾਈ ਜੇ ਨਹੀਂ ਦਿਓਗੇ ਹਿਊਮਨ ਰਾਈਟ, ਰਿਬੈਲੀਅਨ ਕਰਨਾ, ਹਥਿਆਰਬੰਦ ਰਸਤੇ ਤੇ ਆਣਾ ਇਹ ਤੁਹਾਡਾ ਹੱਕ ਬਣਦਾ। ਔਰ ਅਮਰੀਕਾ 'ਚ ਜਦੋਂ ਕੁਲਬੀਰ ਸਿੰਘ ਬੜਾ ਪਿੰਡ ਦੇ ਖਿਲਾਫ 32 ਕੇਸ ਜਿਹੜੇ ਆ ਇੰਡੀਅਨ ਕੌਂਸੂਲੇਟ ਨੇ ਲਿਆਂਦੇ ਸੀ, ਸਿਰਫ ਉਹਨਾਂ ਦੇ 3 ਕੇਸਾਂ 'ਚ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ। 27-28 ਕੇਸ ਜਿਹੜੇ ਸੀ ਕੁਲਬੀਰ ਸਿੰਘ ਬੜਾ ਪਿੰਡ ਦੇ, ਉਹ CRPF ਤੇ ਪੰਜਾਬ ਪੁਲਿਸ ਦੇ ਉੱਤੇ ਹਮਲਿਆਂ ਦੇ ਸੀ। ਔਰ ਜੱਜਾਂ ਨੇ ਕਿਹਾ ਕਿ ਵੀ ਕਿਉਂਕਿ ਉਹਨਾਂ ਨੇ ਸਿੱਖਾਂ ਦੇ ਖਿਲਾਫ ਜਿਹੜੀ ਹੈ ਵਾਰ ਵਿੱਢੀ ਹੋਈ ਹੈ, ਇਸ ਲਈ ਜੇ ਉਹ ਅਟੈਕ ਕਰਦੇ ਨੇ ਪੁਲਿਸ ਦੇ ਉੱਤੇ ਜਾਂ ਫੌਜ ਦੇ ਉੱਤੇ, ਉਹਨਾਂ ਦਾ ਹੱਕ ਬਣਦਾ। ਸਿਰਫ 3 ਕੇਸਾਂ 'ਚ ਐਕਸਟ੍ਰੈਡੀਸ਼ਨ ਦਿੱਤੀ ਸੀ ਜਿਹਦੇ ਸਿਵਿਲੀਅਨ ਮਾਰੇ ਗਏ ਸੀ, ਕਿਉਂਕਿ ਸਿਵਿਲੀਅਨ ਨੂੰ ਮਾਰਨਾ ਜਿਹੜਾ ਹੈ ਉਹ। ਸੋ ਇਸ ਮਾਮਲੇ 'ਚ ਜਗਤਾਰ ਸਿੰਘ ਤਾਰਾ ਦੇ ਕੇਸ ਤਾਂ ਬੇਅੰਤ ਸਿੰਘ ਨੇ 50,000 ਨੌਜਵਾਨ ਮਾਰਿਆ ਸੀ, ਤੇ ਜਿਹਨੂੰ ਅੱਜ ਇੱਕ ਪ੍ਰੀਐਂਪਟ ਸਟ੍ਰਾਈਕ ਕਿਹਾ ਜਾਂਦਾ ਹੈ ਇੰਟਰਨੈਸ਼ਨਲ ਲੈਂਗੁਏਜ ਦੇ ਵਿੱਚ, ਕਿ ਜੀ ਇਰਾਕ ਤੇ ਅਟੈਕ ਕੀਤਾ ਅਮਰੀਕਾ ਨੇ, ਜੀ ਕੈਮੀਕਲ ਵੈਪਨਸ ਨੇ ਜੀ, ਨਹੀਂ ਤੇ ਅਸੀਂ ਪ੍ਰੀਐਂਪਟ ਇਹਨਾਂ ਨੇ ਹੋਰ ਮਾਰ ਦੇਣਾ। ਸੋ 2.5 ਸਾਲ 'ਚ ਜੇ ਬੇਅੰਤ ਸਿੰਘ ਦੀ ਸਰਕਾਰ ਨੇ 50,000 ਮੁੰਡਾ ਮਾਰਿਆ ਸੀ, 2.5 ਸਾਲ ਜੇ ਹੋਰ ਰਹਿੰਦੇ ਸੀ 50,000 ਹੋਰ ਮਾਰਨੇ ਸੀ। ਸੋ ਜਗਤਾਰ ਸਿੰਘ ਤਾਰਾ ਜਾਂ ਭਾਈ ਜਗਤਾਰ ਸਿੰਘ ਹਵਾਰਾ ਜਾਂ ਭਾਈ ਬਲਵੰਤ ਸਿੰਘ ਰਾਜੋਆਣਾ, ਉਹਨਾਂ ਨੇ ਰਾਦਰ 50,000 ਜ਼ਿੰਦਗੀਆਂ ਸੇਫ ਕੀਤੀਆਂ ਜੀ। ਸੋ ਮੈਂ ਸਮਝਦਾ ਵੀ ਸਾਨੂੰ ਇਹਨਾਂ ਨੂੰ ਪ੍ਰੋਪਰਲੀ ਇੱਕ ਜਿਹੜਾ ਇਹ ਵਕਤ ਆ ਗਿਆ ਹੈ ਕਿ ਵੀ ਅਸੀਂ ਇਹ ਜਿਹੜਾ ਚੈਲੰਜ ਤੋਂ ਦੌੜਦੇ ਆਂ ਜੀ, ਪਤਾ ਨਹੀਂ ਸਾਹਿਬ ਨਾਲ ਨਾਰਾਜ਼ ਹੋ ਜਾਏ, ਇਹ ਛੱਡੀਏ ਗੱਲ ਨੂੰ। ਇਹ ਜਿੱਥੇ ਠੀਕ ਗੱਲ ਹੈ ਸਾਨੂੰ ਇੰਟਰਨੈਸ਼ਨਲ ਲਾਅ ਪ੍ਰੋਟੈਕਸ਼ਨ ਦਿੰਦਾ ਹੈ। ਸੋ ਮੈਂ ਸਮਝਦਾ ਵੀ ਇਹ ਥਾਈਲੈਂਡ ਗਵਰਨਮੈਂਟ ਨੂੰ ਵੀ ਆਨਸਰੇਬਲ ਬਣਾਇਆ ਜਾਣਾ ਚਾਹੀਦਾ ਔਰ ਇਸ ਗੱਲ ਨੂੰ ਡਾਈ ਡਾਊਨ ਨਹੀਂ ਹੋਣ ਦੇਣਾ ਚਾਹੀਦਾ ਜੀ। ਬਿਲਕੁਲ ਵੀਰ ਜੀ, ਇਸ ਸੰਬੰਧੀ 9 ਫਰਵਰੀ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਥਾਈਲੈਂਡ ਦੀ ਕਾਂਸਲੇਟ ਜਾਂ ਅੰਬੈਸੀਆਂ ਦੇ ਸਾਹਮਣੇ ਭਾਈ ਜਗਤਾਰ ਸਿੰਘ ਤਾਰਾ ਦੇ ਲਈ ਮੈਮੋਰੈਂਡਮ ਦਿੱਤਾ ਜਾ ਰਿਹਾ ਹੈ। ਵੀ ਵੁੱਡ ਲਾਈਕ ਟੂ ਆਸਕ ਕਿ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਪੂਰੇ ਜਾਣਕਾਰੀ ਦਿਓ। ਦੇਖੋ, ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ, ਸਭ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਦਾ ਜਿਹੜਾ ਸਿਆਸੀ ਸੰਘਰਸ਼ ਸੀ ਉਹ ਕਿਵੇਂ ਸ਼ੁਰੂ ਹੋਇਆ ਔਰ ਕੀ ਕਾਰਨ ਸੀ, ਕੀ ਉਹਨਾਂ ਦਾ ਟੀਚਾ ਸੀ ਤੇ ਮੰਤਵ ਕੀ ਸੀ। ਆਪਾਂ ਸਭਨਾਂ ਨੂੰ ਪਤਾ 1992 ਦੇ ਵਿੱਚ ਬੇਅੰਤ ਦੀ ਜਦੋਂ ਸਰਕਾਰ ਬਣਦੀ ਹੈ ਔਰ 1995 ਤੱਕ 50,000 ਤੋਂ ਵੱਧ ਸਿੱਖ ਜਿਹੜੇ ਆ ਉਹਨਾਂ ਨੂੰ ਕੋਹ ਕੇ ਮਾਰ ਦਿੱਤਾ ਗਿਆ ਸੀ। ਔਰ ਜਿਹੜਾ ਵੀ ਸਿੱਖ, ਇੱਕ ਤਾਂ ਸਿੱਖ ਬਾਡੀ ਹੈ, ਇੱਕ ਸਿੱਖ ਮਾਈਂਡ ਹੈ, ਉਹਨਾਂ ਨੇ ਜਿਹੜੇ ਸਿੱਖ ਮਾਰੇ ਆ ਬਾਡੀਆਂ, ਉਹਨਾਂ ਨੇ ਸਿੱਖ ਮਾਈਂਡ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਇਸ਼ੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਭਾਈ ਜਗਤਾਰ ਸਿੰਘ ਤਾਰਾ ਦੀ ਜਿਹੜੀ ਸਟੇਟਮੈਂਟ ਹੈ, ਚਾਹੇ 1998 ਦੀ ਹੈ ਜਾਂ ਬੈਂਕਾਕ ਇੰਟਰਪੋਲ ਨੇ ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਵੀ 1995 ਦੇ ਵਿੱਚ ਤੁਹਾਡਾ ਕੀ ਹੱਥ ਸੀ, ਤੇ ਉਹਨਾਂ ਦਾ ਜਵਾਬ ਦੇਣਾ ਕਿ ਮੈਂ ਸਿੱਖ ਕੌਮ ਤੇ ਨਸਲਕੁਸ਼ੀ ਕਰਨ ਵਾਲੇ ਨੂੰ ਸੌਦਾ ਲਾਇਆ, ਮੈਂ ਉਹਦੇ ਲਈ ਜ਼ਿੰਮੇਵਾਰ ਹਾਂ, ਕਿਉਂਕਿ ਇੱਕ ਨਸਲਕੁਸ਼ੀ ਉਹ ਕਰ ਰਿਹਾ ਸੀ, ਇੱਕ ਹੋਣ ਤੋਂ ਅਸੀਂ ਬਚਾਈ ਹੈ। ਬਿਲਕੁਲ। ਸੋ ਜੇ ਅੰਤਰਰਾਸ਼ਟਰੀ ਆਪਾਂ ਕਾਨੂੰਨ ਦੇਖੀਏ, ਚਾਹੇ ਥਾਈਲੈਂਡ ਦਾ ਦੇਖੀਏ ਜਾਂ ਇੰਟਰਨੈਸ਼ਨਲ ਲਾਜ਼ ਦੇਖੀਏ, ਸਿਆਸੀ ਸੰਘਰਸ਼, ਸਿਆਸੀ ਮੰਤਵ ਤੇ ਸਿਆਸੀ ਟੀਚਾ ਜਿਹੜਾ ਹੈ ਉਹ ਕ੍ਰਿਮੀਨਲ ਐਕਟ ਨਹੀਂ ਮੰਨਿਆ ਜਾਂਦਾ। ਔਰ ਇਹੀ ਜਿਹੜਾ ਹੈ ਕੇਸ ਭਾਈ ਜਗਤਾਰ ਸਿੰਘ ਤਾਰਾ ਦਾ ਜੀ। ਔਰ ਉਹਦੇ ਲਈ ਅਸੀਂ 9 ਫਰਵਰੀ ਨੂੰ ਦੁਨੀਆ ਭਰ ਦੇ ਵਿੱਚ, ਅਮਰੀਕਾ ਦੇ ਵਿੱਚ ਵਾਸ਼ਿੰਗਟਨ DC, ਸ਼ਿਕਾਗੋ, ਨਿਊਯਾਰਕ ਔਰ ਲਾਸ ਐਂਜਲਸ, ਔਰ ਕੈਨੇਡਾ ਦੇ ਵਿੱਚ ਟੋਰਾਂਟੋ ਔਰ ਆਟਵਾ, ਵੈਨਕੂਵਰ ਜਿਹੜਾ ਹੈ 11 ਫਰਵਰੀ ਨੂੰ ਹੋਣਾ ਹੈ। ਔਰ ਦੁਨੀਆ ਭਰ ਦੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਦੇ ਵਿੱਚ 12 ਵਜੇ ਇੱਕ ਇਕੱਠ ਕੀਤਾ ਜਾ ਰਿਹਾ ਥਾਈਲੈਂਡ ਕਾਉਂਸਲੇਟ ਸਾਹਮਣੇ ਜੀ। ਔਰ ਉਹਦਾ ਕਾਰਨ ਹੈ ਕਿ ਇੱਕ ਉਹਨਾਂ ਨੂੰ ਡਿਮਾਂਡ ਔਰ ਇੱਕ ਕੰਪਲੇਂਟ ਪਾਈ ਜਾਣੀ ਹੈ ਇੱਕੋ ਸਮੇਂ 9 ਫਰਵਰੀ ਨੂੰ 12 ਵਜੇ ਕਿ ਥਾਈਲੈਂਡ ਨੇ ਆਪਣਾ ਜਿਹੜਾ ਐਕਸਟ੍ਰਾਡੀਸ਼ਨ ਦਾ ਕਾਨੂੰਨ ਹੈ, ਹਵਾਲਗੀ ਦਾ ਜਿਹੜਾ ਕਾਨੂੰਨ ਹੈ, ਉਹਦੀ ਉਲੰਘਣਾ ਕੀਤੀ ਹੈ ਜੀ। ਔਰ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਕਨਵੈਨਸ਼ਨ ਥਾਈਲੈਂਡ ਨੇ ਆਪ ਸਾਈਨ ਕੀਤੀ ਹੈ ਅਗੇਂਸਟ ਟਾਰਚਰ, ਉਹਦੀ ਉਲੰਘਣਾ ਹੋਈ ਹੈ ਕਿਉਂਕਿ ਦੋਨੋਂ ਕਾਨੂੰਨਾਂ ਦੀ ਉਲੰਘਣਾ ਹੋਈ ਹੈ। ਔਰ 21 ਦਿਨਾਂ ਤੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਪੁਲਿਸ ਤੋਂ ਲੈ ਕੇ ਜਲੰਧਰ ਪੁਲਿਸ, ਫਿਰ ਰੋਪੜ ਪੁਲਿਸ, ਜਗ੍ਹਾ ਜਗ੍ਹਾ ਤੇ ਉਹਨਾਂ ਦੇ ਉੱਤੇ ਜਿਹੜਾ ਹੈ ਬਾਦਲ ਦੀ ਸਰਕਾਰ ਜਿਹੜੀ ਹੈ ਉਹ ਤਸ਼ੱਦਦ ਕਰ ਰਹੀ ਹੈ। ਸੋ 9 ਫਰਵਰੀ ਨੂੰ ਦੁਨੀਆ ਭਰ ਦੇ ਵਿੱਚ ਥਾਈਲੈਂਡ ਕਾਉਂਸਲਰ ਦੇ ਸਾਹਮਣੇ ਜਿਹੜੇ ਆ ਇਕੱਠ ਕੀਤੇ ਜਾਣਗੇ ਜੀ।
ਤੇ ਵੀਰ ਜੀ ਤੁਹਾਨੂੰ ਅਸੀਂ ਹੋਰ ਬਾਕੀ ਰਹਿੰਦੇ ਪੰਥਕ ਮੁੱਦਿਆਂ ਬਾਰੇ ਵੀ ਥੋੜੇ ਜਿਹੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਰੀਸੈਂਟਲੀ ਦਿੱਲੀ ਦੇ ਵਿੱਚ ਮਾਥੁਰ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਨਵੰਬਰ 84 ਦੇ ਸਿੱਖ ਨਸਲਕੁਸ਼ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਮੈਂ ਸਮਝਦਾ ਵੀ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਸਿਟਿੰਗ ਡਕਸ ਜੀ। ਔਰ ਮੈਂ ਜੋ ਦਿੱਲੀ ਦੇ ਵਿੱਚ ਇਸ ਵੇਲੇ ਸਾਰੀਆਂ ਪਾਰਟੀਆਂ ਦਾ ਇਹ ਦਿੱਲੀ ਵਿਧਾਨ ਸਭਾ ਚੋਣਾਂ ਨੇ 7 ਫਰਵਰੀ ਨੂੰ, ਹਾਂਜੀ, ਉਹਨੂੰ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ, ਬਾਦਲ ਦਲ, ਈਵਨ ਆਮ ਆਦਮੀ ਪਾਰਟੀ ਉਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਚੁੱਕ ਰਹੀ ਹੈ, ਮੈਂ ਉਸ ਲਈ ਟਰਮ ਯੂਜ਼ ਕੀਤੀ ਐਮੋਸ਼ਨਲ ਡਕਸ। ਹਾਂਜੀ, ਕਿ ਉਹਨਾਂ ਨੇ ਦਿੱਲੀ 'ਚ ਵਸਦੇ ਸਿੱਖਾਂ ਨੂੰ ਐਮੋਸ਼ਨਲ ਡਕਸ ਬਣਾਇਆ ਹੋਇਆ, ਬਤਖਾਂ ਬਣਾਇਆ ਹੋਇਆ। ਜਿਵੇਂ ਇੱਕ ਸ਼ਿਕਾਰੀ ਆਉਂਦਾ ਹੈ, ਉਹਦੇ ਲਈ ਸਿਟਿੰਗ ਡਕ ਨੂੰ ਮਾਰਨਾ, ਤੁਰਦੇ ਫਿਰਦੇ ਸ਼ਿਕਾਰ ਨੂੰ ਮਾਰਨਾ ਤਾਂ ਔਖਾ ਹੁੰਦਾ, ਉਹਦੇ ਲਈ ਐਕਸਪਰਟੀਜ਼ ਚਾਹੀਦੀ ਹੈ। ਸਿਟਿੰਗ ਡਕ ਨੂੰ ਜਿਹੜਾ ਆਉਂਦਾ ਉਹ ਸ਼ੂਟ ਕਰਦਾ, ਬੈਗ ਭਰਦਾ, ਲੈ ਜਾਂਦਾ। ਸੋ ਸਿੱਖਾਂ ਨੂੰ ਐਮੋਸ਼ਨਲ ਡਕਸ ਬਣਾਇਆ ਹੋਇਆ ਹੈ। ਔਰ ਜਿਸ ਤਰੀਕੇ ਦੇ ਨਾਲ 30 ਸਾਲ ਹੋ ਗਏ, 30 ਸਾਲਾਂ 'ਚ ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ ਕਿੰਨੇ ਕਮਿਸ਼ਨ ਕਮੇਟੀਆਂ ਬਣੀਆਂ ਜੀ। ਰਾਜੀਵ ਗਾਂਧੀ ਨੇ ਕਰਤੂਤ ਕੀਤੀ, ਫਿਰ ਵੀਪੀ ਸਿੰਘ ਤੋਂ ਲੈ ਕੇ 2 ਟਰਮ ਮਨਮੋਹਨ ਸਿੰਘ ਔਰ ਹੁਣ ਮੋਦੀ ਆ ਗਏ। ਹਾਂਜੀ। ਔਰ ਜਦੋਂ ਤੁਸੀਂ ਹੁਣ ਇਹ ਦੇਖਦੇ ਹੋ ਕਿ ਜਦੋਂ ਚੋਰ ਆਪਸ 'ਚ ਲੜ ਪੈਂਦੇ ਨੇ ਤੇ ਫਿਰ ਉਹ ਪਿਛਲੀਆਂ ਚੋਰੀਆਂ ਵੀ ਗਣਾਉਂਦੇ ਨੇ ਕਿ ਜੀ ਅਸੀਂ ਉਹ ਵੀ ਰਲ ਕੇ ਕੀਤੀ ਸੀ। ਉਹ ਜਿਹੜੀ ਸੁਰਾਗ ਵੀ ਨਹੀਂ ਹੁੰਦਾ ਪਰ ਉਸਨੂੰ ਉਹ ਵੀ ਪਤਾ ਲੱਗਦਾ। ਹੁਣ ਦਿਗਵਿਜੇ ਸਿੰਘ ਨੇ ਕਿਹਾ ਕਿ ਜੀ ਇਹ ਨਵੰਬਰ 84 'ਚ ਤਾਂ ਆਰਐਸਐਸ ਨੇ ਵੀ ਰੋਲ ਅਦਾ ਕੀਤਾ ਸੀ, ਉਹਨਾਂ ਦੇ ਖਿਲਾਫ ਕਿਉਂ ਨਹੀਂ ਕੇਸ ਰਜਿਸਟਰ ਹੁੰਦੇ? ਹੁਣ ਨਾਨਾਵਤੀ ਕਮਿਸ਼ਨ ਜਿਹੜਾ ਵਾਜਪਾਈ ਦੀ ਸਰਕਾਰ ਨੇ ਬਣਾਇਆ ਔਰ ਜਿਹਨੂੰ ਬੜਾ ਕ੍ਰੈਡਿਟ ਲਿਆ ਬਾਦਲ ਨੇ, ਉਹਨਾਂ ਨੇ ਜੀ ਅਸੀਂ ਨਾਨਾਵਤੀ ਕਮਿਸ਼ਨ ਬਣਾਇਆ, ਹਾਂਜੀ, ਉਹਦੀ ਫਾਈਨਲ ਰਿਪੋਰਟ ਸੀ ਕਿ ਜੀ 241 ਕੇਸ ਨੇ ਜਿਹੜੇ ਕਿ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਨਸਲਕੁਸ਼ੀ ਲਈ ਇਹ ਜ਼ਿੰਮੇਵਾਰ ਨੇ, ਪਰ ਸਿਰਫ 4 ਕੇਸ ਖੋਲੇ ਜਾਣ, 237 ਕੇਸ ਖੋਲਣ ਦੀ ਲੋੜ ਨਹੀਂ। ਹਾਂਜੀ, ਲਗਭਗ 49 ਦਿਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕੇਜਰੀਵਾਲ ਦੀ, ਔਰ ਉਹਨੂੰ ਇਹ ਕ੍ਰੈਡਿਟ ਜਾਂਦਾ ਹੈ। ਮੈਂ ਸਮਝਦਾ ਹਾਂ ਵੀ ਭਾਵੇਂ ਉਹਦਾ ਕਾਰਨ ਐਚ.ਐਸ. ਫੂਲਕਾ ਜਾਂ ਜਰਨੈਲ ਸਿੰਘ ਜਿਹਨੇ ਚਿਦੰਬਰਮ ਤੇ ਜੁੱਤੀ ਸੁੱਟੀ, ਉਹਨਾਂ ਨੇ ਜੁਆਇਨ ਕੀਤਾ ਆਮ ਆਦਮੀ ਪਾਰਟੀ ਨੂੰ, ਉਹਨਾਂ ਨੇ ਬਰੀਫ ਕੀਤਾ। ਉਹਨੇ ਆਪਣੇ 49 ਦਿਨ ਦੇ ਟਰਮ ਦੇ ਵਿੱਚ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਉਣ ਦਾ ਐਲਾਨ ਵੀ ਕੀਤਾ, ਉਸ ਦੇ ਉੱਤੇ ਦਸਤਖਤ ਕਰਕੇ ਅੱਗੇ ਵੀ ਤੋਰਿਆ। ਉਸ ਤੋਂ ਇੱਕਦਮ ਬਾਅਦ ਥੋੜੀ ਦੇਰ ਬਾਅਦ ਮੋਦੀ ਦੀ ਸਰਕਾਰ ਬਣ ਗਈ। ਹੁਣ ਉਹਨਾਂ ਨੇ ਦੇਖਿਆ ਕਿ ਵੀ ਇਹ ਕ੍ਰੈਡਿਟ ਤਾਂ ਉਧਰ ਜਾ ਰਿਹਾ, ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਇਹ ਬਣਾਣੀ ਹੈ ਕਿ ਨਹੀਂ ਬਣਾ। ਔਰ ਇਹ ਬਾਦਲ ਜਿਹੜਾ ਹੁਣ ਉੱਥੇ ਹੋਮ ਮਿਨਿਸਟਰ ਨੂੰ ਮਿਲਣ ਗਿਆ ਜੀ ਇਹ ਟੀਮ ਬਣਨੀ ਚਾਹੀਦੀ, ਇਹਨੇ ਫੌਰਨ ਬਿਆਨ ਦਿੱਤਾ ਸੀ ਕਿ ਜੀ ਇਹਦੀ ਕੀ ਲੋੜ ਹੈ, ਇਹਨਾਂ ਨੂੰ ਤਾਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਉਦੋਂ, ਤਾਂ ਕਿ ਕ੍ਰੈਡਿਟ ਦੂਜੇ ਨੂੰ ਨਾ ਜਾਏ। ਹਾਂਜੀ। ਔਰ ਮੋਦੀ ਸਰਕਾਰ ਨੇ ਕਿਹਾ ਜੀ ਇਹ ਅਸੀਂ ਇੱਕ ਮਾਥੁਰ ਕਮੇਟੀ ਬਣਾ ਰਹੇ, ਇਹ 90 ਦਿਨ ਦਾ ਅਸੀਂ ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਕਿ ਇਹ ਰਿਪੋਰਟ ਦੇਣ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਨੀ ਚਾਹੀਦੀ ਹੈ ਕਿ ਨਹੀਂ ਬਣਨੀ ਚਾਹੀਦੀ। ਹੁਣ ਅਜੇ 40 ਦਿਨ ਹੋਏ ਨੇ ਇਸ ਸਾਰੇ ਨੂੰ, ਤੇ ਇਧਰੋਂ ਕਿਉਂਕਿ 7 ਫਰਵਰੀ ਨੂੰ ਚੋਣਾਂ ਹੋਣੀਆਂ, ਇਹਨਾਂ ਨੇ ਉਸ ਤੋਂ ਮਾਥੁਰ ਕਮੇਟੀ ਨੇ ਕਿਹਾ ਜੀ ਨਹੀਂ ਨਹੀਂ ਉਹ ਜਿਹੜੇ 237 ਕੇਸ ਰਹਿ ਗਏ ਸੀ ਨਾਨਾਵਤੀ ਕਮਿਸ਼ਨ ਨੇ ਕਿਹਾ ਸੀ ਨਾ ਖੋਲੋ, ਉਹ ਵੀ ਖੋਲਣੇ ਚਾਹੀਦੇ ਨੇ। ਔਰ ਹੁਣ ਇਹਦਾ ਕ੍ਰੈਡਿਟ ਲੈਣ ਲਈ ਬਾਦਲ ਵੀ ਮਿਲ ਗਿਆ ਕਿ ਜੀ ਦੇਖੋ ਜੀ ਬਣਾ ਦਿੱਤੀਆਂ, ਬੀਜੇਪੀ ਵੀ ਔਰ ਆਮ ਆਦਮੀ ਪਾਰਟੀ ਨੇ ਕਿਉਂਕਿ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਤਾਂ ਲੈਣਾ ਹੀ ਹੈ ਕ੍ਰੈਡਿਟ। ਪਰ ਮੈਂ ਸਮਝਦਾ ਨਾ ਉਹਨਾਂ 30 ਸਾਲਾਂ 'ਚ ਕੁਝ ਨਿਕਲਿਆ, ਨਾ ਇਸ SIT 'ਚੋਂ ਕੁਝ ਨਿਕਲਣਾ, ਇਹ ਵੇਸਟ ਆਫ ਟਾਈਮ ਹੈ। ਔਰ ਐਮੋਸ਼ਨਲ ਡਕਸ ਬਣੇ ਸਿੱਖਾਂ ਨੂੰ ਬਾਰ-ਬਾਰ, ਮੈਂ ਤਾਂ ਇਹਨੂੰ ਜ਼ਖਮਾਂ ਤੇ ਲੂਣ ਛਿੜਕਣਾ ਕਹਿੰਦਾ ਕਿ ਇਹ ਸਾਨੂੰ ਹਰ ਵਾਰ ਪੇਨ ਦੇ ਰਹੇ ਨੇ ਇੱਕ ਜਾਂ ਦੂਸਰੀ ਗੱਲ ਕਰਕੇ। ਔਰ ਜਿਸ ਤਰੀਕੇ ਦੇ ਨਾਲ ਕਿਰਨ ਬੇਦੀ ਨੂੰ ਲਿਆ ਕੇ ਚੀਫ ਮਿਨਿਸਟਰ ਕੈਂਡੀਡੇਟ ਪ੍ਰੋਜੈਕਟ ਕੀਤਾ, ਅੱਜ ਦੀ ਮੈਂ ਆਪਣੀ ਲਿਖਤ ਦੇ ਵਿੱਚ ਇਹ ਕਿਹਾ, ਮੈਂ ਕਿਹਾ ਜੀ ਇਹ ਭੁੱਲ ਜਾਂਦਾ ਆ ਮਨਜੀਤ ਸਿੰਘ ਜੀਕੇ ਔਰ ਇਹ ਟੁਚੇ ਜਿਹੜੇ ਸੱਦ ਕੇ ਉਹਨੂੰ 3 ਫੁੱਟੀ ਕਿਰਪਾਨ ਦੇ ਰਹੇ ਨੇ, ਇਹ ਉਹੀ ਕਿਰਨ ਬੇਦੀ ਹੈ ਕਿ 78 'ਚ ਜਦੋਂ ਨਰਕਧਾਰੀਆਂ ਨੇ ਸਾਕਾ ਅੰਮ੍ਰਿਤਸਰ ਕੀਤਾ, ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ 12 ਹੋਰ ਸਿੰਘ ਸ਼ਹੀਦ ਹੋਏ। ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ 10 ਜੂਨ 1978 ਨੂੰ, ਵੱਡੇ ਪ੍ਰੋਟੈਸਟ ਦਿੱਲੀ ਔਰ ਕਾਨਪੁਰ ਦੇ ਵਿੱਚ ਹੋਏ। ਔਰ ਦਿੱਲੀ 'ਚ ਇਹ SP ਉਦੋਂ ਤਾਇਨਾਤ ਸੀਗੀ, ਇਹਨੇ ਉਸ ਸਿੱਖਾਂ ਦੀ ਭੀੜ ਦੇ ਉੱਤੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਪੀਸਫੁਲੀ ਗੋਲੀ ਚਲਵਾਈ, ਟੀਅਰ ਗੈਸ ਸ਼ੈਲ ਛੱਡੇ। ਔਰ ਉਸ ਵੇਲੇ ਜਿਹੜੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸੀ ਅਵਤਾਰ ਸਿੰਘ ਕੋਹਲੀ ਤੇ 2 ਹੋਰ ਸਿੱਖ ਜਿਹੜੇ ਨੇ ਉਹਦੇ 'ਚ ਮਾਰੇ ਗਏ, ਸ਼ਹੀਦ ਹੋਏ ਸੀ। ਔਰ ਇਹ ਇਹਦਾ ਪਿਓ ਜੀਕੇ ਦਾ ਸੰਤੋਖ ਸਿੰਘ ਸੈਕਟਰੀ ਸੀ ਉਸ ਅਕਾਲੀ ਦਲ ਦਾ ਜਿਹਦਾ ਪ੍ਰਧਾਨ ਅਵਤਾਰ ਸਿੰਘ ਕੋਹਲੀ ਜਿਹੜਾ ਉਹ ਮਾਰਿਆ ਗਿਆ। ਤੇ ਕਿਸ ਕਦਰ ਇਹ ਬੇਗੈਰਤ ਨੇ। ਸੋ ਮੈਂ ਸਮਝਦਾ ਵੀ ਇਹਨਾਂ ਚੋਂ ਚੋਣਾਂ ਚਾਣਾ ਚੋਂ ਸਿੱਖਾਂ ਲਈ ਤਾਂ ਕੀ ਨਿਕਲਣਾ, ਪਰ ਇਹ ਹਰ ਵਾਰ ਇਸ ਕਿਸਮ ਦੇ ਮੁੱਦੇ ਦੇ ਉੱਤੇ, ਮੌਕੇ ਦੇ ਉੱਤੇ ਚੋਣਾਂ ਦੇ
ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਦੇ ਨੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਸੀਂ ਇਸ ਮਾਥੁਰ ਕਮੇਟੀ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਕਹਿੰਦੇ ਕਿ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਵਾਂਗੇ ਜਾਂ ਬਣਾਈ ਦੇਖੋ, ਜਦੋਂ ਦੇਸ਼ ਦੀ ਸਰਕਾਰ ਨੇ ਮਿੱਥ ਕੇ ਨਸਲਕੁਸ਼ੀ ਕੀਤੀ ਹੋਵੇ, ਯੋਜਨਾਬੱਧ ਤਰੀਕੇ ਨਾਲ ਦੇਸ਼ ਦੀ ਪੂਰੀ ਸਰਕਾਰ ਨੇ ਆਪ ਕੀਤੀ ਹੋਵੇ, ਹਾਂਜੀ, ਔਰ 30 ਸਾਲਾਂ ਬਾਅਦ ਆਪਣੇ ਸਾਰੀ ਸਿੱਖ ਕੌਮ ਜੋ ਬਾਹਰ ਬੈਠੀ ਆ ਉਹਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਕਿਵੇਂ ਪਰਤ ਬਾਏ ਪਰਤ ਔਰ ਸਟੇਟ ਬਾਏ ਸਟੇਟ ਔਰ ਸ਼ਹਿਰ ਬਾਏ ਸ਼ਹਿਰ ਆંકੜੇ ਕੱਢ ਕੇ ਸਾਹਮਣੇ ਲਿਆਂਦੇ ਵੀ ਸਿੱਖਾਂ ਨੂੰ ਕਿਵੇਂ ਕੋਹ ਕੇ ਮਾਰਿਆ ਗਿਆ ਜੀ। ਔਰ ਹਜੇ 1 ਮਹੀਨਾ ਹੋਇਆ ਕਿ ਦੇਸ਼ ਦਾ ਜਿਹੜਾ ਹੋਮ ਮਿਨਿਸਟਰ ਹੈ ਉਹ ਆਪ ਮੰਨਦਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਹਾਂਜੀ, ਜਦੋਂ ਦੇਸ਼ ਦੀ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਤੇ ਇਹ ਆਪਾਂ ਨੂੰ ਆਪਣੇ ਭੈਣ ਭਰਾਵਾਂ ਨੂੰ, ਚਾਹੇ ਉਹ ਦਿੱਲੀ ਵਸਦੇ ਆ, ਚਾਹੇ ਕਾਨਪੁਰ ਵਸਦੇ ਜਾਂ ਬਾਹਰ ਵਸਦੇ ਆ, ਵੀ ਇਨਸਾਫ ਦੀ ਪਰਿਭਾਸ਼ਾ ਕੀ ਬਣਦੀ ਹੈ ਜੀ। ਚਾਹੇ ਸਵਾਲ ਰਾਜਨਾਥ ਸਿੰਘ ਨੂੰ ਪੁੱਛਿਆ ਜਾਏ ਜਾਂ ਮੋਦੀ ਅੱਜ ਬਣਾ ਰਿਹਾ ਹੈ ਜਾਂ ਜੀਕੇ ਬਣਾ ਰਿਹਾ ਹੈ, ਜੇ ਇਹਨਾਂ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਸ਼ਰੇਆਮ ਬਾਜ਼ਾਰਾਂ 'ਚ ਲੁੱਟੀ ਜਾਂਦੀ ਜਾਂ ਗਲਾਂ 'ਚ ਟਾਇਰ ਪਾ ਕੇ ਸਾੜੇ ਜਾਂਦੇ, ਕੀ ਇਹ 30 ਸਾਲਾਂ ਬਾਅਦ ਵੀ ਇਹਨਾਂ ਨੇ ਕਮੇਟੀਆਂ ਬਣਾਉਣੀਆਂ ਸੀ? ਜਾਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਅੱਜ ਤੁਸੀਂ ਕਿਰਨ ਬੇਦੀ ਨੂੰ ਜਿਹੜੇ ਹੈ ਉਹ ਤੁਸੀਂ ਕਦੀ ਸਰੋਪਾ ਭੇਂਟ ਕਰ ਰਹੇ ਹੋ ਉਹਨਾਂ ਨੂੰ ਜਿਨ੍ਹਾਂ ਨੇ ਤੁਹਾਡੇ ਪੁਰਖਾਂ ਤੇ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਸ਼ਹੀਦ ਕੀਤਾ। ਸੋ ਅੱਜ ਜੋ ਇਨਸਾਫ ਦੀ ਪਰਿਭਾਸ਼ਾ ਹੈ ਉਹ ਸਿੱਖਾਂ ਦੀ ਖੁਦਮੁਖਤਿਆਰੀ ਤੇ ਸਿੱਖਾਂ ਦੀ ਸਿਰਫ ਆਜ਼ਾਦੀ ਹੈ। ਹਾਂਜੀ, ਤੇ ਆਪਾਂ ਸਿੱਖਾਂ ਨੇ ਹੀ ਸਿੱਖਣਾ ਹੈ ਜੀ। ਉਸ ਸਰਕਾਰਾਂ ਨੇ, ਹੁਣ ਬਾਦਲ ਦੀ ਸਰਕਾਰ ਕਹਿ ਰਹੀ ਹੈ ਜੀ ਇਹ ਨਸਲਕੁਸ਼ੀ ਹੋਈ ਹੈ, ਹਾਂਜੀ, ਇੱਕ ਪਾਸੇ ਕਹਿ ਰਹੀ ਹੈ ਜੀ ਬੇਅੰਤੇ ਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਤੁਸੀਂ ਘੱਟ ਕਰ ਦਿਓ, ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਦੇ ਉੱਤੇ ਤਸ਼ੱਦਦ ਪੰਜਾਬ ਦੀ ਹੀ ਪੁਲਿਸ ਬਾਦਲ ਦੇ ਹੀ ਹੇਠਾਂ ਕਰਦੀ ਪਈ ਹੈ। ਸੁਮੇਧ ਸੈਣੀ ਜਿਨਨੇ ਕਿ ਹਜ਼ਾਰਾਂ ਦੀ ਤਾਦਾਦ 'ਚ ਸਿੱਖਾਂ ਕੌਮ ਦੇ ਜਿਹੜੇ ਸਿੰਘ ਹੈ ਉਹਨਾਂ ਨੂੰ ਕੋਹ ਕੇ ਮਾਰਿਆ। ਸੋ ਆਪਾਂ ਟਾਈਮ ਦੇ ਹਿਸਾਬ ਦੇ ਨਾਲ, ਵਕਤ ਦੇ ਹਿਸਾਬ ਦੇ ਨਾਲ ਆਪਣੀ ਆਜ਼ਾਦੀ ਦਾ ਜਿਹੜਾ ਸੰਘਰਸ਼ ਵਿੱਢਿਆ ਉਹ ਕਰੀਏ ਔਰ ਆਪਣੀ ਆਜ਼ਾਦੀ ਲਈ ਕੌਮ ਤਾਂ ਹੀ ਬਚ ਸਕਦੀ। ਜੀ ਬਿਲਕੁਲ ਬਿਲਕੁਲ ਜੀ। ਵਿਦਿਨ 2 ਮਿੰਟਸ ਵਨ ਲਾਸਟ ਕੁਐਸਚਨ ਆਈ ਵੁੱਡ ਲਾਈਕ ਟੂ ਆਸਕ ਯੂ। ਜਿਸ ਤਰ੍ਹਾਂ ਰੀਸੈਂਟਲੀ ਜਥੇਦਾਰ ਆਨੰਦਗੜ੍ਹ ਜੀ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਐਂਡ ਵੀ ਆਲ ਨੋ ਕਿ ਨੈਕਸਟ ਮੁੱਦਾ ਹੋਏਗਾ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਣਾ, ਉਸ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਨੂੰ ਵੀ ਹੌਲੀ ਹੌਲੀ ਚੇਂਜ ਕਰਨਾ। ਓਵਰਆਲ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਵਿਦਿਨ 2 ਮਿੰਟਸ ਕੀ ਕਹਿਣਾ ਚਾਹੋਗੇ? ਇਹ ਦੇਖੋ, ਆਰਐਸਐਸ ਦੀ ਖੇਡ ਹੈ। ਬਾਦਲ ਜਿਹੜਾ ਹੈ ਉਹ ਉਹਨਾਂ ਨੇ ਇੱਕ ਸਟੇਜ ਤੇ ਆਰਐਸਐਸ ਨੇ ਠੁੱਡ ਮਾਰਨ ਦਾ ਫੈਸਲਾ ਕਰ ਲਿਆ ਸੀ ਜੀ। ਉਹਨਾਂ ਨੇ ਮਜੀਠੀਆ ਨੂੰ ਸੱਦ ਲਿਆ ਸੀ, ਜਿਹੜੀ ਡਰੱਗ ਐਨਫੋਰਸਮੈਂਟ ਏਜੰਸੀ ਵਾਲਿਆਂ ਨੇ ਡਰੱਗ ਦੇ ਅਗੇਂਸਟ ਅੰਮ੍ਰਿਤਸਰ ਦੇ ਵਿੱਚ ਰੈਲੀ ਰੱਖੀ, ਅਮਿਤ ਸ਼ਾਹ ਦੀ ਪੰਜਾਬ ਭਰ 'ਚ ਰੱਖੀ ਔਰ ਇਹ ਲੱਗਦਾ ਸੀ ਵੀ ਅੱਜ ਵੀ ਸਾਂਝ ਟੁੱਟੀ, ਕੱਲ ਵੀ ਟੁੱਟੀ। ਸੋ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਜਥੇਦਾਰ ਆਨੰਦਗੜ੍ਹ ਦੀ ਛੁੱਟੀ ਇਸ ਲਈ ਕੀਤੀ ਗਈ ਕਿ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਦਈ ਸੀ 2003 ਦੇ ਮੂਲ ਕੈਲੰਡਰ ਦੇ। ਅੱਜ ਸਿਰਫ ਇਹੀ ਨਹੀਂ ਵੀ ਨਾਨਕਸ਼ਾਹੀ ਕੈਲੰਡਰ ਨੈਕਸਟ ਸਟੈਪ ਹੋਏਗਾ, ਜਥੇਦਾਰ ਆਨੰਦਗੜ੍ਹ ਦੇ ਮੁੰਡੇ ਨੂੰ ਜਿਹੜਾ ਡਿਪਟੀ ਜੇਲਰ ਸੀ ਉਹਨੂੰ ਚੁੱਕ ਕੇ ਗੁਰਦਾਸਪੁਰ ਦੇ ਕਿਸੇ ਇਲਾਕੇ 'ਚ ਮਾਰਿਆ ਟ੍ਰਾਂਸਫਰ ਕਰਕੇ, ਔਰ ਉਹਨਾਂ ਦੀ ਵਾਈਫ ਦੇ ਖਿਲਾਫ ਕੋਈ 3-4 ਸਾਲ ਪੁਰਾਣਾ ਕੇਸ ਜਿਹੜਾ ਕੋਈ ਸਰੀਕਾਬਾਜ਼ੀ 'ਚੋਂ ਸੀ ਉਹ ਕੱਢ ਲਏ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ, ਬਾਦਲ ਨੇ ਆਰਐਸਐਸ ਨੂੰ ਸੁਨੇਹਾ ਦਿੱਤਾ ਹੈ ਕਿ ਵੀ ਤੁਸੀਂ ਨਾਰਾਜ਼ ਨਾ ਹੋਵੋ, ਜਿਹੜਾ ਕੰਮ ਤੁਸੀਂ ਹੋਰ ਕਹੋਗੇ ਉਹ ਵੀ ਅਸੀਂ ਕਰਨ ਨੂੰ ਤਿਆਰ ਹੈ। ਔਰ ਉਸ ਦੇ ਥੱਲੇ ਹੀ ਜਿਹੜਾ ਨਾਨਕਸ਼ਾਹੀ ਕੈਲੰਡਰ ਦਾ ਭੋਗ ਵੀ ਸਿੱਖ ਰਹਿਤ ਮਰਿਆਦਾ ਦਾ ਵੀ ਪਏਗਾ। ਕਿੰਨੀ ਬੇਸ਼ਰਮੀ ਦੀ ਗੱਲ ਹੈ, ਕਈ ਜਾਂਦੇ ਨੇ 4 ਕੈਂਡੀਡੇਟ ਸਾਡੇ ਦਿੱਲੀ 'ਚ ਖੜੇ, ਹੁਣ 3 ਜਿਹੜੇ ਨੇ ਉਹ ਬੀਜੇਪੀ ਦੇ ਉਸ ਕਮਲ ਦੇ ਫੁੱਲ ਦੇ ਉੱਤੇ ਖੜੇ ਨੇ, ਇਹਦਾ 1 ਕੈਂਡੀਡੇਟ। ਸੋ ਜਿੱਥੋਂ ਇੰਨੀ ਬੇਹਯਾਈ ਹੋਏ, ਇੰਨੀ ਬੇਸ਼ਰਮੀ ਹੋਏ, ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਹਿੱਸਾ ਹੈ ਉਸ ਆਰਐਸਐਸ ਦੀ ਖੇਡ ਦਾ। ਔਰ ਬਾਦਲ ਨੇ ਨਾਨਕਸ਼ਾਹੀ ਕੈਲੰਡਰ ਕੁਰਬਾਨ ਕਰਕੇ, ਜਥੇਦਾਰ ਆਨੰਦਗੜ੍ਹ ਨੂੰ ਕੁਰਬਾਨ ਕਰਕੇ, ਭਾਈ ਤਾਰਾ ਦੂਸਰਿਆਂ ਨੂੰ ਬਾਹਰੋਂ ਲਿਆ ਕੇ ਟੌਰਚਰ ਕਰਵਾ ਕੇ ਔਰ ਬਾਕੀਆਂ ਨੂੰ ਹੋਰ ਕੇਸਾਂ 'ਚ ਉਲਝਾਣਗੇ, ਆਰਐਸਐਸ ਨੂੰ ਮੈਸੇਜ ਦਿੱਤਾ ਹੈ ਕਿ ਵੀ ਮੇਰੇ ਤੋਂ ਵਧੀਆ ਜਿਹੜਾ ਤੁਹਾਡਾ ਫੀਲ ਹੈ ਸਿੱਖੀ ਦਾ ਘਾਣ ਕਰਨ ਦੇ ਲਈ ਉਹ ਕੋਈ ਹੋਰ ਹੋ ਨਹੀਂ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇਸ ਗੱਲ ਨਹੀਂ ਵਾਪਸ ਜਿਹੜਾ ਇਹਨਾਂ ਦੇ ਅਲਾਇੰਸ ਨੂੰ ਦੁਬਾਰਾ ਜੋੜ ਦਿੱਤਾ ਹੈ। Well, thank you so much for that answer, Viji. But Gurpatwant Singh Pannun ji, being a Sikhs for Justice legal advisor, I would like to ask you anything other message that you, because we have only 1 minute left, any other message that you want to give to the Sikh community? Also, no February ਬਾਰੇ ਤੁਸੀਂ ਕੁਝ ਦੱਸਣਾ ਹੋਰ ਦੱਸਣਾ ਚਾਹੁੰਦੇ ਹੋ ਤਾਂ ਜ਼ਰੂਰ ਦੱਸ ਸਕਦੇ ਹੋ within 1 minute. ਦੇਖੋ, ਆਪਾਂ ਭਾਈ ਜਗਤਾਰ ਸਿੰਘ ਤਾਰਾ ਦੀ ਪਹਿਲਾਂ ਜਿਹੜੀ ਹੈ ਜਾਂ ਉਹਨਾਂ ਦੇ ਨਾਲ ਦੇ ਸਿੰਘ ਭਾਈ ਹਵਾਰਾ, ਭਾਈ ਬਲਵੰਤ ਸਿੰਘ, ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਜਿੰਨੇ ਵੀ ਸਿੰਘ ਹੈ ਜਿਨ੍ਹਾਂ ਨੇ ਖਾਲਸਾਈ ਇਨਸਾਫ ਕਰਦੇ ਹੋਏ 1995 ਦੇ ਵਿੱਚ ਇੱਕ ਸਿੱਖ ਨਸਲਕੁਸ਼ੀ ਕਰਨ ਵਾਲੇ ਬੇਅੰਤੇ ਨੂੰ ਸੌਦਾ ਲਗਾਇਆ। ਔਰ ਜੇ ਅੱਜ ਆਪਾਂ ਉੱਥੇ ਇਹ ਦੇਖਦੇ ਹਾਂ ਕਿ ਸ਼ਰੇਆਮ ਗੋਲੀ ਜਿਹੜੀ ਹੈ ਨਹੀਂ ਵੱਜਦੀ, ਟਾਰਚਰ ਲਗਾਤਾਰ ਚੱਲਦਾ ਪਿਆ ਹੈ, ਨਸਲਕੁਸ਼ੀ ਦੀ ਜਿਹੜੀ ਹੈ ਉਹ ਚੇਂਜ ਆ ਗਈ ਹੈ ਡੈਫੀਨੇਸ਼ਨ, ਚਾਹੇ ਉਹ ਹੁਣ ਡਰੱਗ ਦੇ ਆਧਾਰ 'ਤੇ ਹੋ ਰਹੀ ਹੈ।
ਕਿ ਆਪਾਂ ਨੂੰ ਭਾਈ ਜਗਤਾਰ ਸਿੰਘ ਤਾਰਾ ਜੋ ਕਿ ਇੱਕ ਸਿੱਖ ਰਾਜ ਦੇ ਹਾਮੀ ਔਰ ਸਿੱਖ ਰਾਸ਼ਟਰਵਾਦੀ ਹੈ, ਉਹ ਅੱਤਵਾਦੀ ਨਹੀਂ ਗਏ। ਔਰ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸੰਘਰਸ਼ ਕੀਤਾ, ਰਾਜਨੀਤਿਕ ਸੰਘਰਸ਼, ਰਾਜਨੀਤਿਕ ਮੰਤਵ ਦੇ ਨਾਲ ਰਾਜਨੀਤਿਕ ਟੀਚਾ ਆਜ਼ਾਦੀ ਲੈਣ ਲਈ, ਉਹ ਦੁਨੀਆ ਦੀ ਪਰਿਭਾਸ਼ਾ ਦੇ ਵਿੱਚ ਅੱਤਵਾਦੀ ਨਹੀਂ ਹੁੰਦੇ। ਇਹ ਕੰਪੇਨ ਅਸੀਂ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਔਰ 9 ਫਰਵਰੀ ਨੂੰ ਥਾਈਲੈਂਡ ਦੇ ਕਾਉਂਸਲੇਟਸ ਦੇ ਸਾਹਮਣੇ, ਚਾਹੇ ਉਹ ਅਮਰੀਕਾ 'ਚ ਨੇ, ਕੈਨੇਡਾ 'ਚ ਨੇ, ਆਸਟ੍ਰੇਲੀਆ ਜਾਂ ਦੁਨੀਆ ਦੇ ਯੂਰੋਪੀਅਨ ਦੇਸ਼ਾਂ ਦੇ ਵਿੱਚ ਹੈ, ਉੱਥੇ ਇੱਕ ਇਕੱਠ ਕੀਤੇ ਜਾਣਗੇ ਔਰ ਇੱਕ ਡਿਮਾਂਡ ਔਰ ਕੰਪਲੇਂਟ ਥਾਈਲੈਂਡ ਕਾਉਂਸਲੇਟਸ ਦੇ ਵਿੱਚ ਪਾਈ ਜਾਏਗੀ। ਕੋਈ ਤੁਸੀਂ ਕੰਟੈਕਟ ਨੰਬਰ ਵਗੈਰਾ ਦੇ ਸਕਦੇ ਹੋ ਜਿਹੜੇ, ਤਾਂ ਕਿ ਜਿਹੜੇ ਦਰਸ਼ਕ ਦੇਖਦੇ ਨੇ ਜਿਨ੍ਹਾਂ ਟਾਊਨਸ ਨੇ, ਤੁਸੀਂ ਜੇ ਪਬਲਿਕ ਗੈਦਰਿੰਗਸ ਰੱਖਣੀਆਂ ਨੇ ਤੇ ਓਬਵੀਅਸਲੀ ਕਿਹਨੂੰ ਉੱਥੇ ਕੋਈ ਜਾਂ ਕੋਈ ਮੇਨ ਨੰਬਰ ਦੇ ਦਿਓ ਜੀ। ਤੁਸੀਂ ਸਭ ਤੋਂ ਇੱਕ ਮੇਨ ਜਿਹੜੇ ਟੋਟਲ ਕੋਆਰਡੀਨੇਟ ਕਰਦੇ ਪਏ ਹੋ ਜੀ ਭਾਈ ਅਮਰਦੀਪ ਸਿੰਘ ਹੈ, ਉਹਨਾਂ ਦਾ ਨੰਬਰ ਹੈ ਜੀ 5108288352, ਜਾਂ ਤੁਸੀਂ ਈਸਟ ਕੋਸਟ ਤੇ ਭਾਈ ਅਵਤਾਰ ਸਿੰਘ ਪੰਨੂ ਹੋਰਾਂ ਨੂੰ 7182071394 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਕੈਨੇਡਾ ਵੀ, ਕਿਉਂਕਿ ਬੈਲ 5 ਦੇ ਉੱਤੇ ਵੀ ਹੋਣਾ। ਹਾਂਜੀ, ਔਰ ਕੈਨੇਡਾ ਦੇ ਵਿੱਚ ਤੁਸੀਂ ਸਾਡੇ ਸਿੰਘ ਹੈ ਜੀ 4167291333, ਸਤਿੰਦਰ ਸਿੰਘ ਆ ਉਹਨਾਂ ਦਾ ਨਾਮ। ਪਰ ਇਹ ਸਿੱਖ ਕੌਮ ਦੀ ਆਪ ਦੀ ਜ਼ਿੰਮੇਵਾਰੀ ਹੈ। ਤੁਸੀਂ ਸਿੱਖਸ ਫਾਰ ਜਸਟਿਸ ਦੀ ਨਹੀਂ ਸਮਝਣਾ ਕਿ ਅਸੀਂ ਆ ਕੇ ਇਕੱਠ ਕਰਾਂਗੇ ਜਾਂ ਉੱਥੇ ਅਸੀਂ ਪਹੁੰਚਾਂਗੇ। ਤੁਸੀਂ ਆਪਣੇ ਆਪ ਜਿਹੜਾ ਹੈ ਉਹ 9 ਫਰਵਰੀ ਨੂੰ 12 ਵਜੇ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਥਾਈਲੈਂਡ ਕਾਉਂਸਲੇਟ ਸਾਹਮਣੇ ਪਹੁੰਚੋ ਔਰ ਜੋ ਭਾਈ ਜਗਤਾਰ ਸਿੰਘ ਤਾਰਾ ਔਰ ਉਹਨਾਂ ਦੇ ਸਾਥੀਆਂ ਨੇ ਇੱਕ ਸਿੱਖ ਨਸਲਕੁਸ਼ੀ ਹੋਣ ਤੋਂ ਬਚਾਈ ਹੈ, ਉਹਨਾਂ ਦੀ ਆਪਾਂ ਆਵਾਜ਼ ਦੁਨੀਆ ਭਰ ਵਿੱਚ ਬੁਲੰਦ ਕਰੀਏ। ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣੇ ਦੋਨੇ ਟਾਈਮ ਕੱਢ ਕੇ ਆਏ ਤੇ ਸਾਡੇ ਪੂਰੇ ਕੁਐਸਚਨਸ ਦੇ ਉੱਪਰ ਆਪਣਾ ਵੇਰਵਾ ਦਿੱਤਾ, ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਸਾਡਾ ਵਕਤ ਹੋ ਗਿਆ ਸਮਾਪਤੀ ਵੱਲ ਜਾਣ ਦਾ, ਤਾਂ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।